ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਪੂਰੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਇਸ ਮੌਕੇ ਕਵਰਡ ਕੈਲੀਫੋਰਨੀਆ ਓਬਾਮਾ ਕੇਅਰ ਦੀਆਂ ਨਵੀਆਂ ਅਤੇ ਪੁਰਾਣੀਆਂ ਐਪਲੀਕੇਸ਼ਨ ਦੀਆਂ ਜਿਹੜੀਆਂ ਰੀਨਿਊ ਦਾ ਸਮਾਂ ਜਿਹੜਾ ਉਹ ਚੱਲ ਰਿਹਾ ਹੈ, ਉਸ ਦੇ ਬਾਰੇ ਜਾਣਕਾਰੀ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਯੂਬਾ ਸਿਟੀ, ਜਸਪਾਲ ਸਿੰਘ ਸੈਕਰਾਮੈਂਟੋ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਨੈਲਾ ਮਡੇਰਾ 'ਚ ਲੋਕੇਸ਼ਨ ਨੇ। ਨਿਮਾ ਸਹੂਲਤਾਂ ਉਹਨਾਂ ਨੂੰ ਕਾਲ ਕਰੋ 209-277-0113 ਦੇ ਉੱਤੇ। ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ, ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਬਹੁਤ ਹੀ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ 'ਚ ਸਿਖਾਉਂਦੇ ਨੇ। ਹੋਰ ਜਾਣਕਾਰੀ ਲਈ ਕਾਲ ਫ੍ਰਾਂਸਿਸਕੋ ਰਵੇਰਾ 559-800-0590 ਜਾਂ ਅਜੀਤ ਅਟਵਾਲ 559-374-4541। ਅਤੇ ਇਸ ਦੇ ਨਾਲ ਸ਼ਿਕਾਗੋ ਪੀਜ਼ਾ ਵਿਦ ਟਵਿਸਟ ਵਾਲੇ, ਜਿਨ੍ਹਾਂ ਕੋਲ ਤੁਸੀਂ ਹਰ ਤਰ੍ਹਾਂ ਦਾ ਵੈੱਜ, ਨੋਨ ਵੈੱਜ, ਇੰਡੀਅਨ ਸਟਾਈਲ ਪੀਜ਼ਾ ਤੁਸੀਂ ਆਰਡਰ ਕਰ ਸਕਦੇ ਹੋ। ਪੀਜ਼ਾ ਆਰਡਰ ਕਰਨ ਦੇ ਲਈ ਇਹਨਾਂ ਦੀ ਵੈਬਸਾਈਟ ਵਿਜ਼ਿਟ ਕਰੋ। ਲੋਕੇਸ਼ਨ ਦੀ ਜਾਣਕਾਰੀ ਲਈ chicagopizzatwist.com ਅਤੇ 15% ਡਿਸਕਾਊਂਟ ਦੇ ਲਈ ਕੂਪਨ ਕੋਡ 13131313 ਉਸ ਦਾ ਇਸਤੇਮਾਲ ਕਰ ਸਕਦੇ ਹੋ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ ਜਾਂ 408-272-5200 ਦੇ ਉੱਤੇ। ਗੱਲਬਾਤ ਦਾ ਸਿਲਸਿਲਾ ਕਰੀਏ ਸ਼ੁਰੂ। ਕਹਿੰਦੇ ਕੇਜਰੀਵਾਲ ਅਤੇ ਸਿਸੋਦੀਆ ਤੋਂ ਇਲਾਵਾ ਦਿੱਲੀ ਦੇ 27 ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੂੰ ਵੱਡੀ ਰਾਹਤ। ਦੇਖੋ, ਇਹਨਾਂ ਨੂੰ ਦੋਹਰੀ ਰਾਹਤ ਮਿਲੀ ਹੈ। ਪਹਿਲੀ ਰਾਹਤ ਤੇ ਇਸ ਗੱਲੋਂ ਮਿਲੀ ਆ ਕਿਉਂਕਿ ਇਹਨਾਂ ਦੇ ਖਿਲਾਫ ਇੱਕ ਤਲਵਾਰ ਲਟਕਦੀ ਪਈ ਸੀ ਕਿ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਉਹ ਰੱਦ ਹੋ ਸਕਦੀ ਆ। ਤਾਂ ਉਹ ਹੁਣ ਤਲਵਾਰ ਜਿਹੜੀ ਹਟ ਗਈ ਹੈ ਕਿਉਂਕਿ ਰਾਸ਼ਟਰਪਤੀ ਨੇ ਉਹ ਚੀਜ਼ ਜਿਹੜੀ ਹੈ ਨਾ ਮਨਜ਼ੂਰ ਕਰ ਦਿੱਤੀ ਹੈ, ਜਿਹਦੇ ਤਹਿਤ ਮੰਗ ਕੀਤੀ ਗਈ ਸੀ ਕਿ ਇਹ ਜੋ ਇਹਨਾਂ ਨੇ ਕਮੇਟੀਆਂ ਬਣਾਈਆਂ ਸੀਗੀਆਂ ਹਸਪਤਾਲਾਂ ਦੇ ਵਿੱਚ, ਤਾਂ ਉਹ ਕਮੇਟੀਆਂ ਜਿਹੜੀਆਂ ਲਾਭ ਦਿਓਦੇ ਵਾਲੀਆਂ, ਸੋ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਰੱਦ ਕਰ ਦਿੱਤੀ ਜਾਵੇ। ਤਾਂ ਇਹਨਾਂ ਦੀ ਵਿਧਾਇਕੀ ਦਾਅ ਤੇ ਲੱਗੀ ਹੋਈ ਸੀ। ਰਾਸ਼ਟਰਪਤੀ ਨੇ ਉਹ ਚੀਜ਼ ਨਾ ਮਨਜ਼ੂਰ ਕੀਤੀ ਆ। ਭਾਵ ਇਹ ਆ ਕਿ ਇਹਨਾਂ ਦੀ ਜਿਹੜੀ ਮੈਂਬਰਸ਼ਿਪ ਹੈ ਉਹ ਸੁਰੱਖਿਅਤ ਰਹੇਗੀ ਆ। ਸੋ ਜਿਹੜੇ 27 ਵਿਧਾਇਕ ਸੀਗੇ, ਰੋਗੀ ਕਲਿਆਣ ਕਮੇਟੀ ਸ਼ਾਇਦ ਉਹਨਾਂ ਨੂੰ ਕਹਿੰਦੇ ਸੀ ਕਿ ਜੋ ਹਸਪਤਾਲਾਂ ਦੇ ਵਿੱਚ ਬਣੀਆਂ ਸੀਗੀਆਂ, ਉਹਦਾ ਪੰਗਾ ਇਹ ਪਿਆ ਸੀਗਾ ਕਿ ਉਹਨਾਂ ਨੂੰ ਕੁਛ ਗ੍ਰਾਂਟ ਦਿੱਤੀ ਜਾਂਦੀ ਸੀ ਬਦਲੇ ਦੇ ਵਿੱਚ। ਇਹ ਜਿਹੜੀਆਂ ਕਮੇਟੀਆਂ ਬਣੀਆਂ ਸੀਗੀਆਂ, ਰੋਗੀ ਕਲਿਆਣ ਕਮੇਟੀਆਂ ਜਿਹੜੀਆਂ, ਤਾਂ ਇਹ ਕੁਛ ਸੁਝਾਅ ਦਿਆ ਕਰਦੀਆਂ। ਤਾਂ ਉਸ ਚੀਜ਼ ਨੂੰ ਲੈ ਕੇ ਇੱਕ ਪਟੀਸ਼ਨ ਪਾਈ ਗਈ। ਫਿਰ ਕਾਨੂੰਨ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਵਪੂਰ ਆਨੰਦ ਨੇ ਉਹ ਚੋਣ ਕਮਿਸ਼ਨ ਨੂੰ ਲਿਆਂਦੀ ਅੱਗੇ ਸ਼ਿਕਾਇਤ। ਫਿਰ ਚੋਣ ਕਮਿਸ਼ਨ ਨੇ ਇਹ ਸਿਫਾਰਿਸ਼ ਭੇਜੀ ਸੀਗੀ ਰਾਸ਼ਟਰਪਤੀ ਦੇ ਕੋਲ। ਤਾਂ ਰਾਸ਼ਟਰਪਤੀ ਨੇ ਇਸ ਚੀਜ਼ ਨੂੰ ਨਾ ਮਨਜ਼ੂਰ ਕੀਤਾ। ਵੈਸੇ ਚੋਣ ਕਮਿਸ਼ਨ ਨੇ ਪਹਿਲਾਂ ਹੀ ਕਹਿ ਦਿੱਤਾ ਸੀਗਾ ਕਿ ਇਹਨਾਂ ਦੀ ਮੈਂਬਰਸ਼ਿਪ ਜਿਹੜੀ ਆ ਰੱਦ ਨਹੀਂ ਹੁੰਦੀ। ਖੈਰ, ਦੂਸਰੀ ਜਿਹੜੀ ਵੱਡੀ ਰਾਹਤ ਆ ਉਹ ਦਿੱਲੀ ਦਾ ਮੁੱਖ ਸਕੱਤਰ ਜਿਹੜਾ ਅੰਸ਼ੂ ਪ੍ਰਕਾਸ਼ ਜਿਹਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀਗਾ, ਤਾਂ ਉਸ ਮਾਮਲੇ ਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਮਨੀਸ਼ ਸਿਸੋਦੀਆ ਨੂੰ ਜ਼ਮਾਨਤ ਮਿਲ ਗਈ ਆ। ਇਸ ਮਾਮਲੇ ਵਿੱਚ ਸਾਰੇ 13 ਮੁਲਜ਼ਮ ਜਿਹੜੇ ਸੀਗੇ, 13 ਮੁਲਜ਼ਮ ਸੀ ਕੁੱਲ, ਤਾਂ 50,000 ਰੁਪਏ ਦੇ ਨਿੱਜੀ ਨਿਕਲ ਕੇ ਇਹਨਾਂ ਨੂੰ ਜ਼ਮਾਨਤ ਮਿਲੀ ਹੈ। ਯਾਨੀ ਦੋਹਰੀ ਰਾਹਤ ਮਿਲੀ ਹੈ ਨਾ, ਦੋਹਰੀ ਖੁਸ਼ੀ ਆ। ਪਰ ਇਹਨਾਂ ਦਾ ਪੰਗਾ ਇਹ ਆ ਕਿ ਇਹਨਾਂ ਤੋਂ ਬਹੁਤੀ ਖੁਸ਼ੀ ਕਈ ਵਾਰ ਸੰਭਾਲੀ ਨਹੀਂ ਜਾਂਦੀ। ਤੋ ਦੇਖਦੇ ਆ ਕਿ ਕਿਤੇ ਇਹਨਾਂ ਦੀ ਖੁਸ਼ੀ ਨੂੰ ਨਜ਼ਰ ਤਾਂ ਨਹੀਂ ਲੱਗਦੀ ਜਾਂ ਇਹ ਸੰਭਾਲ ਲੂਗੇ ਇਸ ਵਾਰੀ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਕਹਿੰਦੇ ਮਨੁੱਖੀ ਅਧਿਕਾਰਾਂ ਨਾਲ ਜੁੜੀ ਸੰਸਥਾ ਤੇ ED ਦੇ ਛਾਪੇ। ਦੇਖੋ, ਜਿਹੜੀ ਐਮਨਿਸਟੀ ਆ ਉਹ ਤੁਹਾਨੂੰ ਪਤਾ ਕਿ ਸੰਸਾਰ ਭਰ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਕੰਮ ਕਰਦੀ ਆ। ਔਰ ਇਸੇ ਹੀ ਐਮਨੈਸਟੀ ਇੰਟਰਨੈਸ਼ਨਲ ਦੇ ਜਿਹੜੇ ਬੰਗਲੌਰ ਦੇ ਵਿੱਚ ਸਥਿਤ ਆ ਦਫ਼ਤਰ, ਉੱਥੇ ਛਾਪੇਮਾਰੀ ਕੀਤੀ ਗਈ ED ਵੱਲੋਂ। ਤਾਂ ED ਵੱਲੋਂ ਜਿਹੜੀ ਇਹ ਛਾਪੇਮਾਰੀ ਕੀਤੀ ਗਈ ਆ ਹਾਲੇ ਜਾਰੀ ਸੀਗੀ, ਦੇਰ ਸ਼ਾਮ ਤੱਕ ਜਾਰੀ ਆ। ਪਤਾ ਨਹੀਂ ਉਹਦੇ ਚੋਂ ਕੀ ਕੱਢਿਆ ਨਾ ਕੀ ਨਹੀਂ ਕੱਢਿਆ। ਪਰ ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਸਵਾਲ ਹੈ ਕਿ ਐਮਨੈਸਟੀ ਇੰਟਰਨੈਸ਼ਨਲ ਜਿਹੜੀ ਕਿ ਹਮੇਸ਼ਾ ਭਾਰਤ ਦੇ ਵਿੱਚ ਮਨੁੱਖੀ ਅਧਿਕਾਰਾਂ ਦੇ ਘਰ ਨੂੰ ਲੈ ਕੇ ਰਿਪੋਰਟਾਂ ਪੇਸ਼ ਕਰਦੀ ਹੈ, ਡਿਸਕਸ਼ਨ ਕਰਦੀ ਹੈ, ਤਾਂ ਉਹਦੇ ਖਿਲਾਫ ਇਸ ਤਰ੍ਹਾਂ ਦੀ ਕਾਰਵਾਈ ਜਿਹੜੀ ਆ ਉਹ ਵਾਕਿਆ ਕਾਇਦੇ ਦੇ ਮੁਤਾਬਕ ਹੋਈ ਆ ਜਾਂ ਫਿਰ ਕਿਸੇ ਬਦਲਾ ਲਊ ਕਾਰਵਾਈ ਦੇ ਤਹਿਤ ਆ। ਇਹ ਇਸ ਵੇਲੇ ਸਵਾਲ ਹੈ, ਮੋਟੇ ਤੌਰ ਤੇ ਇਹ ਸਵਾਲ ਹੈ, ਕਿਉਂਕਿ ਗ੍ਰੀਨ ਪੀਸ ਇੰਡੀਆ ਦੇ ਦਫ਼ਤਰ ਤੇ ਵੀ ਪਿਛਲੇ ਦਿਨ ਛਾਪੇਮਾਰੀ ਹੋਈ ਆ। ਪਿਛਲੇ ਦਿਨ ਹੀ ਜਿਹੜਾ ਕੁਇੰਟ ਆ, ਬਹੁਤ ਵੱਡਾ ਨਿਊਜ਼ ਪੋਰਟਲ ਆ, ਕੁਇੰਟ ਦੇ ਜਿਹੜੇ ਮਾਲਕ ਆ ਉਹਨਾਂ ਦੇ ਸ਼ਾਇਦ ਉਹਦਾ ਨਾਮ ਹੈ ਰਾਘਵ ਬਹਿਲ,
ਰਾਘਵ ਬਹਿਲ ਤੇ ਵੀ ਛਾਪੇਮਾਰੀ ਹੋਈ ਸੀ। ਤਾਂ ਕਮੈਂਟ ਵਾਲੇ ਜਿਹੜੇ ਸੀਗੇ ਉਹ ਵੀ ਖੁੱਲੇ ਰੂਪ ਦੇ ਵਿੱਚ ਇਸ ਚੀਜ਼ ਨੂੰ ਇਸੇ ਚੀਜ਼ ਨਾਲ ਹੀ ਜੋੜਦੇ ਸੀ ਕਿ ਜਿਹਨੂੰ ਆਪਾਂ ਸਿਆਸਤ ਕਹਿੰਦੇ ਆ ਕਿ ਰਾਜਨੀਤੀ ਕਿਤੇ ਨਾ ਕਿਤੇ ਆਲੋਚਕਾਂ ਦਾ ਮੂੰਹ ਬੰਦ ਕਰਾਉਂਦੀ ਆ। ਤਾਂ ਐਮਨੈਸਟੀ ਇੰਟਰਨੈਸ਼ਨਲ ਵਾਲਾ ਸਵਾਲ ਇਸ ਕਰਕੇ ਵੀ ਗੰਭੀਰ ਹੋ ਜਾਂਦਾ ਕਿਉਂਕਿ ਇੱਕ ਵਾਰੀ ਬੰਗਲੌਰ ਦੇ ਵਿੱਚ ਕਸ਼ਮੀਰ ਦੇ ਮੁੱਦੇ ਨੂੰ ਲੈ ਕੇ ਡਿਸਕਸ਼ਨ ਉਹਨਾਂ ਨੇ ਰੱਖੀ ਸੀ। ਤਾਂ ਉਸ ਡਿਸਕਸ਼ਨ ਦੇ ਚੱਲਦਿਆਂ ਹੀ ਇਹਨਾਂ ਤੇ ਦੇਸ਼ ਧਰੋਹ ਦਾ ਮੁਕੱਦਮਾ ਦਰਜ ਕਰ ਦਿੱਤਾ ਗਿਆ। ਤਾਂ ਉਹ ਜਿਹੜਾ ਮੁਕੱਦਮਾ ਸੀ ਉਦੋਂ ਵੀ ਬਹੁਤ ਚਰਚਾ ਦਾ ਵਿਸ਼ਾ ਬਣਿਆ ਸੀਗਾ। ਤਾਂ ਇਸ ਛਾਪੇਮਾਰੀ ਨੂੰ ਲੈ ਕੇ ਵੀ ਚਰਚਾ ਹੋ ਰਹੀ ਹੈ ਕਿ ਕਿਤੇ ਉਸੇ ਕੜੀ ਨੂੰ ਅੱਗੇ ਤਾਂ ਨਹੀਂ ਤੋਰਿਆ ਗਿਆ ਜਿਹਦੇ ਵਿੱਚ ਅੱਗੇ ਇੱਕ ਪਰਚਾ ਦਰਜ ਕਰ ਦਿੱਤਾ ਗਿਆ ਸੀਗਾ। ਸੋ ਕਾਫੀ ਇਹ ਕੱਸਦੇ ਪਏ ਸਕੰਜਾ। ਕੁਛ NGO ਇਹਨਾਂ ਨੇ ਬਲੈਕ ਲਿਸਟ ਵੀ ਕੀਤੀ। ਹਮੇਸ਼ਾ ਇੱਕੋ ਬਹਾਨਾ ਹੁੰਦਾ ਇਹਨਾਂ ਦਾ ਕਿ ਜੀ ਇਹਨਾਂ ਦੀ ਫੋਰਨ ਫੰਡਿੰਗ ਹੈ ਜਿਹੜੀ ਉਹ ਗਲਤ ਤਰੀਕੇ ਨਾਲ ਹੁੰਦੀ ਹੈ, ਨਿਯਮਾਂ ਕਾਨੂੰਨਾਂ ਦਾ ਉਲੰਘਣ ਆ। ਪਰ ਜਦੋਂ ਆਪਾਂ ਇਹਨਾਂ ਸੰਸਥਾਵਾਂ ਨੂੰ ਦੇਖਦੇ ਹਾਂ, ED ਹੋਵੇ ਚਾਹੇ CBI ਹੋਵੇ, ਜੋ ਉਹਨਾਂ ਦਾ ਕੰਮਕਾਰ ਕਰਨ ਦਾ ਤਰੀਕਾ ਜਿਸ ਤਰ੍ਹਾਂ ਦੇ ਵਿਵਾਦ ਉੱਠਦੇ ਹੋ ਉਸ ਤਰੀਕੇ ਚੋਂ, ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜੀ ਛਾਪੇਮਾਰੀ ਹਮੇਸ਼ਾ ਉਹ ਛਾਪੇਮਾਰੀ ਜ਼ਿਆਦਾ ਬਣ ਜਾਂਦੀ। ਜੀ ਜੀ ਅਗਲੀ ਗੱਲ ਕਰਦੇ ਕਹਿੰਦੇ ਅਕਾਲੀ ਦਲ ਲਈ ਇੱਕ ਹੋਰ ਮੁਸੀਬਤ, ਹੁਣ ਸਿਰਸਾ ਨੇ ਤਿਆਗਿਆ ਅਹੁਦਾ। ਦੇਖੋ ਪਹਿਲਾਂ ਤੇ ਅਸਤੀਫੇ ਦੀ ਖਬਰ ਆਈ ਸੀਗੀ, ਫਿਰ ਕਹਿੰਦਾ ਨਹੀਂ ਜੀ ਮੈਂ ਤੇ ਆਪਣਾ ਚਾਰਜ ਛੱਡਿਆ। ਤੋਂ ਪਹਿਲਾਂ ਅਸਤੀਫੇ ਦੀ ਹੋਈ ਖਬਰ ਸੀਗੀ, ਮੁੜ ਕੇ ਇਹਨੇ ਖੰਡਨ ਕਰ ਦਿੱਤਾ ਕਿ ਨਹੀਂ ਜੀ ਮੈਂ ਅਸਤੀਫਾ ਨਹੀਂ ਦਿੱਤਾ ਬਲਕਿ ਆਪਣਾ ਚਾਰਜ ਹੈ ਜਿਹੜਾ ਉਹ ਸੰਭਾਲਿਆ, ਯਾਨੀ ਮੈਂ ਸੰਭਾਲ ਦਿੱਤਾ ਚਾਰਜ ਜਿਹੜਾ ਆਪਣਾ ਛੱਡ ਦਿੱਤਾ। ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਬੜੀ ਵੱਡੀ ਖਬਰ ਬਣੀ। ਪਹਿਲਾਂ ਜਿੱਦਾਂ ਅਸਤੀਫਾ ਆ, ਵੈਸੇ ਜਿੱਦਾਂ ਮਨਜੀਤ ਸਿੰਘ ਜੀਕੇ ਨੇ ਕੀਤਾ ਉਸੇ ਤਰਜੇ ਅਮਲ ਤੇ ਇਹਨਾਂ ਨੇ ਕੀਤਾ। ਮਨਜੀਤ ਸਿੰਘ ਜੀਕੇ ਸ਼ਾਮ ਦੀ ਸੈਰ ਕਰਦਾ ਕਰਦਾ ਕਹਿੰਦਾ ਅਸਤੀਫਾ, ਤੜਕੇ ਦੀ ਸੈਰ ਕਰਦਾ ਕਰਦਾ ਕਹਿੰਦਾ ਨਹੀਂ ਅਸਤੀਫਾ। ਤਾਂ ਇਹੋ ਹੀ ਕੁਛ ਐਤਕੀ ਵਾਪਰਿਆ ਕਿ ਮਨਜਿੰਦਰ ਸਿੰਘ ਸਿਰਸਾ ਦੇ ਪਹਿਲਾਂ ਅਸਤੀਫੇ ਦੀਆਂ ਖਬਰਾਂ ਆਈਆਂ, ਸਾਰੇ ਮੀਡੀਆ ਦੇ ਵਿੱਚ ਹੀ ਅਸਤੀਫੇ ਦੀਆਂ ਖਬਰਾਂ ਸੀ। ਬਾਅਦ ਦੇ ਵਿੱਚ ਖੰਡਨ ਆ ਗਿਆ, ਉਹ ਕਹਿੰਦੇ ਕਿ ਮੈਂ ਅਸਤੀਫਾ ਦਿੱਤਾ ਹੀ ਨਹੀਂ ਹੈ। ਖੈਰ ਜੋ ਮਰਜ਼ੀ ਆ, ਇਹਨਾਂ ਨੇ ਬੇਸ਼ੱਕ ਕਹਿੰਦੇ ਆ ਕਿ ਮੈਂ ਚਾਰਜ ਛੱਡਿਆ, ਪਰ ਸੁਖਬੀਰ ਬਾਦਲ ਦੱਸਦੇ ਆ ਕਿ ਸਵੇਰ ਦਾ ਹੀ ਦਿੱਲੀ ਦੇ ਵਿੱਚ ਬੈਠਾ ਤੇ ਉੱਥੇ ਇਕੱਲੇ ਕਮੇਟੀ ਮੈਂਬਰ ਦੇ ਨਾਲ ਮੁਲਾਕਾਤ ਕਰਨ ਡਿਆ। ਜੇ ਕੋਈ ਇਸ ਤਰ੍ਹਾਂ ਦੀ ਉਤਲ ਪੁਤਲ ਹੈ ਨਹੀਂ ਤੇ ਉੱਥੇ ਸੁਖਬੀਰ ਬਾਦਲ ਦਾ ਡੰਡਾ ਡੇਰਾ ਕਿਉਂ ਲੱਗਾ, ਦੇ ਵਿੱਚ ਇੱਕ ਬੜਾ ਵੱਡਾ ਸਵਾਲ ਆ। ਉਸ ਤਰ੍ਹਾਂ ਦੂਜੀ ਗੱਲ ਜਿਹੜੀ ਆ ਸੁਣਨ ਦੇ ਵਿੱਚ ਆਉਂਦੀ ਪਈ ਆ ਉਹ ਇਹ ਆ ਕਿ ਅਸਤੀਫੇ ਦਾ ਸ਼ਗੂਫਾ, ਫਿਰ ਉਸ ਤੋਂ ਬਾਅਦ ਖੰਡਨ, ਉਸ ਤੋਂ ਬਾਅਦ ਕਹਿਣਾ ਕਿ ਮੈਂ ਚਾਰਜ ਛੱਡਿਆ। ਹਾਂ, ਇਸ ਗੱਲ ਦੀ ਪੁਸ਼ਟੀ ਜ਼ਰੂਰ ਹੁੰਦੀ ਪਈ ਆ ਕਿ ਮਨਜਿੰਦਰ ਸਿੰਘ ਸਿਰਸਾ ਜਿਹੜਾ ਮਨਜੀਤ ਸਿੰਘ ਜੀਕੇ ਤੇ ਜਿਹੜੇ ਦੋਸ਼ ਲੱਗੇ ਸੀ ਉਹਨਾਂ ਨੂੰ ਆਧਾਰ ਬਣਾ ਕੇ ਇਸ ਤਰ੍ਹਾਂ ਦੇ ਛੜੱਪੇਬਾਜ਼ੀ ਵਾਲੇ ਕੰਮ ਕਰਦਾ ਪਿਆ। ਤਾਂ ਵਿੱਚੋਂ ਜਿਹੜੀ ਗੱਲ ਨਿਕਲ ਕੇ ਆਉਂਦੀ ਪਈ ਆ, ਹਾਲਾਂਕਿ ਇਹ ਚੀਜ਼ਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕਿਤੋਂ ਵੀ ਹੁੰਦੀ, ਪਰ ਫਿਰ ਵੀ ਜਿਹੜੀਆਂ ਗੱਲਾਂ ਅੰਦਰ ਖਾਤੇ ਸੋਰਸਸ ਦੱਸਦੇ ਆ ਜਾਂ ਛਣ ਕੇ ਬਾਹਰ ਆਉਂਦੀਆਂ ਉਹ ਇਹ ਆ ਕਿ ਇਹ ਇੱਕ ਗੇਮ ਖੇਡੀ ਗਈ ਔਰ ਇਸ ਗੇਮ ਦੇ ਵਿੱਚ ਮਨਜੀਤ ਸਿੰਘ ਜੀਕੇ ਨੂੰ ਇਹਨਾਂ ਨੇ ਹਾਸ਼ੀਆ ਗ੍ਰਸਤ ਕਰਨਾ ਸੀ, ਜਿਹੜਾ ਕਰ ਦਿੱਤਾ। ਸੁਣਨ ਦੇ ਵਿੱਚ ਤੇ ਇੱਥੋਂ ਤੱਕ ਵੀ ਆਉਂਦਾ ਕਿ ਅਮਰੀਕਾ ਦੇ ਵਿੱਚ ਜਿਹੜਾ ਖੱਖੜ ਖਈਆ ਪਿਆ ਸੀ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇਸ ਰੰਜਬਾਜ਼ੀ ਦਾ ਯੋਗਦਾਨ ਜ਼ਰੂਰ ਸੀ। ਤਾਂ ਇਹ ਰੰਜਬਾਜ਼ੀ ਜਿਹੜੀ ਆ ਦੋ ਲੀਡਰਾਂ ਦੀ ਅੱਜ ਮਸ਼ਹੂਰ ਆ, ਉਹ ਜੱਗ ਜ਼ਾਹਰ ਆ ਕਿਉਂਕਿ ਜਦੋਂ ਪਿੱਛੇ ਜੇ ਇੱਕ ਰੌਲਾ ਪੈ ਗਿਆ ਸੀਗਾ ਜਿਨਸੀ ਸ਼ੋਸ਼ਣ ਦਾ ਮਾਮਲਾ ਸੀਗਾ, ਉਹ ਇੱਕ ਬੀਬੀ ਨੇ ਦੋਸ਼ ਲਾਇਆ ਸੀਗਾ ਕਿ ਆ ਕਰਮਚਾਰੀਆਂ ਨੇ ਮੇਰੇ ਨਾਲ ਬਦਤਮੀਜ਼ੀ ਕੀਤੀ ਆ। ਤਾਂ ਉਸ ਤੋਂ ਬਾਅਦ ਇਹਨਾਂ ਦੋਨਾਂ ਦੇ ਵਿੱਚ ਖੁੱਲੇ ਰੂਪ ਦੇ ਵਿੱਚ ਇੱਕ ਜੰਗ ਛਿੜ ਗਈ ਸੀ। ਉਹ ਇੱਕ ਬਚਾ ਰਿਹਾ ਸੀਗਾ, ਇੱਕ ਉਹਨਾਂ ਨੂੰ ਸਸਪੈਂਡ ਕਰ ਰਿਹਾ ਸੀਗਾ। ਤਾਂ ਉਦੋਂ ਹੀ ਪਤਾ ਲੱਗ ਗਿਆ ਸੀ ਮਾਰਚ ਅਪ੍ਰੈਲ ਦੇ ਵਿੱਚ ਕਿ ਇਹਨਾਂ ਦਾ ਕੰਮ ਹੈ ਜਿਹੜਾ ਉਹ ਦੋਵਾਂ ਦਾ ਆਪੋ ਵਿੱਚ ਵੀ ਖਰਾਬ ਹੋਇਆ ਪਿਆ, ਕਿਉਂਕਿ ਸਿਰਸਾ ਜਿਹੜਾ ਉਹ ਸੁਖਬੀਰ ਬਾਦਲ ਦੇ ਬਹੁਤ ਜ਼ਿਆਦਾ ਕਰੀਬੀ ਆ। ਮਨਜੀਤ ਸਿੰਘ ਜੀਕੇ ਕੁਛ ਮਾਮਲਿਆਂ ਦੇ ਵਿੱਚ ਅਕਾਲੀ ਦਲ ਦੇ ਖਿਲਾਫ ਜਾਂਦਾ ਨਜ਼ਰ ਆਉਂਦਾ। ਤਾਂ ਖੁੱਲੇ ਰੂਪ ਦੇ ਵਿੱਚ ਹੁਣ ਤੇ ਉਹਨੇ ਆਲੋਚਨਾ ਵੀ ਸ਼ੁਰੂ ਕਰ ਦਿੱਤੀ ਹੈ ਨਾ ਕਿ ਮਾਫੀ ਵਾਲਾ ਕੰਮ ਗਲਤ ਸੀਗਾ, ਬਾਈਬਲ ਵਾਲਾ ਜੋ ਹੋਇਆ ਇਹ ਗਲਤ ਸੀਗਾ। ਤਾਂ ਉਹ ਜਿਹੜਾ ਮਨਜੀਤ ਸਿੰਘ ਜੀਕੇ ਕਦੇ ਕਦੇ ਇਹਨਾਂ ਨੂੰ ਪੰਚਰ ਲਾ ਜਾਂਦਾ ਸੀਗਾ, ਤਾਂ ਲੱਗਦਾ ਇਹੋ ਹੀ ਆ ਕਿ ਉਹਦੇ ਤੋਂ ਤਪਿਆ ਨੇ ਇਹ ਜਿਹੜੀ ਗੇਮ ਆ ਉਹ ਖੇਡ ਦਿੱਤੀ ਆ। ਹੁਣ ਇਹ ਗੱਲਾਂ ਜਿਹੜੀਆਂ ਉਹ ਪਰਦੇ ਦੀਆਂ ਨੇ, ਸਾਹਮਣੇ ਤੇ ਨਹੀਂ ਆਉਂਦੀਆਂ ਪਈਆਂ, ਪਰ ਮਨਜੀਤ ਸਿੰਘ ਜੀਕੇ ਤੇ ਜਿੱਦਾਂ ਦੇ ਦੋਸ਼ ਲੱਗੇ ਆ ਉਹ ਵੀ ਇਹਨਾਂ ਦੇ ਆਪਣੇ ਬੰਦੇ ਨੇ ਲਾਏ ਆ ਜਿਹੜੇ, ਉਹਦੇ ਵਿੱਚ ਮਨਜੀਤ ਸਿੰਘ ਜੀਕੇ ਇੰਨਾ ਜ਼ਿਆਦਾ ਘਿਰ ਗਿਆ ਕਿ ਜੇ ਮੰਨ ਲਓ ਏਦਾਂ ਦੀ ਗੇਮ ਜਿੱਦਾਂ ਦੀ ਆਪਾਂ ਨੂੰ ਸੁਣੀ ਸੁਣਾਈ ਮਿਲਦੀ ਪਈ ਆ ਕਿ ਇਹ ਗੇਮ ਹੈ ਮਨਜੀਤ ਸਿੰਘ ਜੀਕੇ ਨੂੰ ਹਾਸ਼ੀਆਗ੍ਰਸਤ ਕਰਨ ਵਾਸਤੇ, ਜੇ ਉਹ ਚਾਹੇ ਵੀ
ਤਾਂ ਉਹ ਇੰਨਾ ਫਸਿਆ ਪਿਆ ਕਿ ਇਹਨਾਂ ਚੀਜ਼ਾਂ ਦਾ ਉਹ ਖੁੱਲ ਕੇ ਖੰਡਨ ਵੀ ਨਹੀਂ ਕਰ ਪਾਊਗਾ। ਜੀ ਜੀ। ਅਤੇ ਵੈਸੇ ਮਿੰਟੂ ਜੀ, ਇਹ ਅਕਾਲੀ ਦਲ ਦਾ ਜਿਹੜਾ ਕਾਫੀ ਖਲਾਰਾ ਜਿਹੜਾ ਪੈ ਰਿਹਾ, ਕਦੀ ਇੱਧਰੋਂ ਅਸਤੀਫੇ ਅਹੁਦੇ ਛੱਡ ਰਹੇ ਆ, ਇਹ ਕਿਸ ਚੀਜ਼ ਵੱਲ ਦਾ ਜਿਹੜਾ ਇਸ਼ਾਰਾ ਜਿਹੜਾ ਹੋ ਸਕਦਾ? ਦੇਖੋ, ਇਸ਼ਾਰਾ ਤੇ ਇਸੇ ਗੱਲ ਵੱਲ ਇਹ ਆ ਕਿ ਲੱਗਦਾ ਉਹ ਆ ਕਿ ਸੁਖਬੀਰ ਬਾਦਲ ਹੈ ਜਿਹੜਾ, ਉਹ ਆਪਣਾ ਮਨ ਚਾਹਿਆ ਅਕਾਲੀ ਦਲ ਜਿਹੜਾ ਉਹ ਕ੍ਰੀਏਟ ਕਰਦਾ ਪਿਆ, ਮਨ ਚਾਹਿਆ ਅਕਾਲੀ ਦਲ, ਜਿੱਥੇ ਉਹਦੇ ਖਿਲਾਫ ਕੋਈ ਵੀ ਨਾ ਬੋਲ ਸਕਦਾ ਹੋਵੇ, ਜਿੱਥੇ ਮਾੜੀ ਜੀ ਕੋਈ ਗੱਲ ਕਰਦਾ। ਸੁਖਬੀਰ ਦੇ ਵਿੱਚ ਇਹੋ ਹੀ ਕਮੀ ਹੈ ਨਾ ਕਿ ਉਹ ਉਲਟ ਵਿਚਾਰ ਸੁਣ ਹੀ ਨਹੀਂ ਸਕਦਾ, ਇਹੀ ਉਹਦੀ ਕਮੀ ਹੈ। ਤਾਂ ਲੱਗਦਾ ਉਹ ਆ ਕਿ ਉਹ ਇੱਕ ਨਵਾਂ ਅਕਾਲੀ ਦਲ ਸੁਰਜੀਤ ਕਰ ਰਿਹਾ, ਅਕਾਲੀ ਦਲ ਸੁਖਬੀਰ ਬਾਦਲ। ਅੱਗੇ ਤਾਂ ਅਕਾਲੀ ਦਲ ਬਾਦਲ ਹੈ ਨਾ, ਐਤਕੀ ਉਹ ਸ਼ਾਇਦ ਅਕਾਲੀ ਦਲ ਸੁਖਬੀਰ ਬਾਦਲ ਸੁਰਜੀਤ ਕਰਦਾ ਪਿਆ। ਇਹਦੇ ਵਿੱਚ ਘਾਟੇ ਕੀ ਆ, ਮੁਨਾਫੇ ਕੀ ਆ, ਵੇਖਦੇ ਆ। ਯਾਨੀ ਉਹ ਜਿਹੜੀ ਜਨਰੇਸ਼ਨ ਸੀਗੀ ਜਿਹੜੀ ਉਡੀਕ ਕਰਦੀ ਪਈ ਸੀ ਕਿ ਸਾਡਾ ਕਦੇ ਮੁੱਲ ਪਊਗਾ, ਅਸੀਂ ਸਾਰੀ ਉਮਰ ਗਾਲੀ ਆ ਅਕਾਲੀ ਦਲ ਬਾਦਲ ਵਾਸਤੇ, ਉਹ ਨਿਰਾਸ਼ ਹਤਾਸ਼ ਆ। ਤਾਂ ਇਹਨਾਂ ਨੇ ਫੈਸਲਾ ਕਰ ਲਿਆ ਕਿ ਹੁਣ ਇਹਨਾਂ ਨੇ ਕਾਢ ਨਹੀਂ ਕਰਨੀ, ਸਾਨੂੰ ਨਵਾਂ ਅਕਾਲੀ ਦਲ ਸੁਖਬੀਰ ਬਾਦਲ ਹੀ ਖੜਾ ਕਰਨਾ ਪਊ। ਜੀ ਜੀ। ਤੇ ਇਹਦੇ ਨਾਲ ਫਿਰ ਮਿੰਟੂ ਜੀ ਆਉਣ ਵਾਲੀਆਂ ਚੋਣਾਂ ਦੇ ਉੱਤੇ ਕਿੰਨਾ ਕੁ ਅਸਰ ਰਹੂਗਾ? ਚਲੋ ਫਿਰ ਵੀ ਚਾਹੇ ਇਹ ਟਕਸਾਲੀ ਨੇ, ਪੁਰਾਣੇ ਨੇ, ਕੁਛ ਵੋਟਾਂ ਦਾ ਨਾਲ ਹੁੰਦੀਆਂ ਹੀ ਨੇ। ਨਹੀਂ, ਅਸਰ ਤੇ ਜੇ ਪੈਣਾ ਹੋਵੇ ਵੈਸੇ ਤੇ ਦੇਖੋ, ਰਾਜ ਕਰਨਵੀਰ ਸਿੰਘ ਜੀ ਜਿਹੜੀ ਮੁੱਦੇ ਦੀ ਗੱਲ ਹੁੰਦੀ ਹੈ, ਨੁਕਤੇ ਦੀ ਹੁੰਦੀ, ਉਹਦੇ ਤੇ ਆਪਣੇ ਪੰਜਾਬੀ ਚਰਚਾ ਹੀ ਘੱਟ ਕਰਦੇ ਆ। ਹੁਣ 13 ਨਵੰਬਰ ਨੂੰ ਦੇਖੋ SGPC ਦੇ ਪ੍ਰਧਾਨ ਦੀ ਚੋਣ ਹੋਣੀ ਆ ਜੀ। ਬਰਗਾੜੀ ਵਾਲੇ ਆ ਜਾਂ ਜਿਹੜੇ ਹੁਣ ਸੀਨੀਅਰ ਸਿਟੀਜ਼ਨ ਕਹਿੰਦੇ ਆ ਕਿ ਅਸੀਂ ਪੰਥ ਪ੍ਰਸਤੀ ਕਰਕੇ ਬੁਲੰਦ ਹੋਏ ਆ, ਇਹਨਾਂ ਦੇ ਸਾਹਮਣੇ ਇੱਕ ਲੀਕ ਖਿੱਚੀ ਜਾਵੇ ਕਿ ਲਿਆਓ ਖਾ ਭਾਈ ਤੁਹਾਡੇ ਜਿਹੜੇ ਨਾਲ ਦੇ SGPC ਮੈਂਬਰ ਆ ਲੈ ਕੇ ਆਓ, ਕਿਉਂਕਿ 30-32 ਤੇ ਅੱਗੇ ਆਲਰੇਡੀ ਹੈਗੀ ਆ ਨਾ ਵਿਰੋਧੀ ਧਿਰ ਦੇ ਵਿੱਚ, ਤੇ ਜਿੱਦਾਂ ਟੁੱਟ ਕੇ ਆਉਂਦੇ ਆ ਢੀਂਡਸਾ ਆ ਜਾਂ ਇਹ ਆ, ਤਾਂ ਇਹਨਾਂ ਦੇ ਸਾਹਮਣੇ ਲੀਕ ਖਿੱਚੀ ਜਾ ਸਕਦੀ ਹੈ ਕਿ ਭਾਈ ਹਾਂ ਜੇ ਤੁਸੀਂ ਵਾਕਈ ਪੰਥ ਪ੍ਰਸਤ ਹੋ ਤੇ ਖੜੋ ਪੰਥ ਦੇ ਨਾਲ, ਕਰਦੇ ਆ ਹਿਸਾਬ ਕਿਤਾਬ। ਸੋ ਹੁਣ ਵੀ ਹੋ ਸਕਦਾ ਕਿਉਂਕਿ 13 ਨਵੰਬਰ ਨੂੰ ਪ੍ਰਧਾਨ ਦੀ ਚੋਣ ਆ, ਤਾਂ ਸੁਖਬੀਰ ਬਾਦਲ ਜਿਹੜਾ ਉੱਥੇ ਬੈਠਾ ਮੇਰੇ ਖਿਆਲ ਦੇ ਨਾਲ ਇਸੇ ਡਰ ਕਰਕੇ ਬੈਠਾ, ਜਦ ਉਹ ਲੱਗਦਾ ਸੀਗਾ ਕਿ ਮਨਜੀਤ ਸਿੰਘ ਜੀਕੇ ਤੇ ਜਿਸ ਤਰੀਕੇ ਨਾਲ ਹਮਲਾ ਕੀਤਾ ਪਿਛਲੇ ਦਿਨੀ ਸ਼ੰਟੀ ਨੇ, ਗੁਰਮੀਤ ਸਿੰਘ ਸ਼ੰਟੀ ਨੇ, ਤਾਂ ਇਹਨਾਂ ਨੂੰ ਕਿਤੇ ਨਾ ਕਿਤੇ ਧੁੜਕੂ ਸੀਗਾ ਕਿ ਮਨਜੀਤ ਸਿੰਘ ਜੀਕੇ ਹੈ ਜਿਹੜਾ ਉਹ ਕਿਤੇ ਗੇਮ ਪੁੱਠੀ ਨਾ ਕਰ ਜਾਵੇ, ਕਿਉਂਕਿ ਇੱਧਰੋਂ ਵੀ ਖਤਰਾ ਤਾਂ ਜੇ ਦਿੱਲੀੋਂ ਵੀ ਹੋ ਗਿਆ ਤੇ ਕੰਮ ਹੈ ਜਿਹੜਾ ਫਿਰ ਡਾਵਾਡੋਲ ਹੋ ਜਾਵੇ। ਜੀ ਜੀ ਜੀ। ਅਗਲੀ ਜਿਹੜੀ ਗੱਲ ਕਰਦੇ ਹਾਂ, ਅੰਮ੍ਰਿਤਸਰ ਰੇਲ ਹਾਦਸੇ ਦੇ ਪੀੜਤਾਂ ਲਈ ਨੌਕਰੀਆਂ ਦਾ ਐਲਾਨ, ਤੇ ਅਜੇ ਵੈਸੇ ਲੱਭਾ ਵੀ ਕਸੂਰ ਕਿਹਦਾ ਸੀਗਾ? ਨਹੀਂ, ਕਸੂਰ ਤੇ ਲੱਭਣਾ ਵੀ ਨਹੀਂ ਹੈ, ਕਸੂਰ ਨਹੀਂ ਲੱਭੇਗਾ। ਉਦੋਂ ਤੱਕ ਕੋਈ ਨਾ ਕੋਈ ਹੋਰ ਹਾਦਸਾ ਹੋ ਜਾਊਗਾ ਇੰਡੀਆ 'ਚ, ਤਾਂ ਫਿਰ ਤੀਸਰਾ ਹੀ ਹਾਦਸਾ ਤਿਆਰ ਹੋ ਜਾਊਗਾ, ਕਿਉਂਕਿ ਇਹਨਾਂ ਚੀਜ਼ਾਂ ਤੋਂ ਕਦੇ ਸਬਕ ਨਹੀਂ ਲਿਆ ਜਾਂਦਾ। ਜੇ ਸਬਕ ਹੀ ਲਿਆ ਹੁੰਦਾ, ਤੁਹਾਨੂੰ ਯਾਦ ਹੋਣਾ ਕੁੰਭ ਦੇ ਮੇਲੇ ਤੋਂ ਇੱਕ ਵਾਰੀ ਭੀੜਾਂ ਚੜੀਆਂ ਸੀਗੀਆਂ ਰੇਲ ਗੱਡੀ ਦੀ ਛੱਤ ਤੇ, ਬੋਰਿਓ ਇੱਕ ਪੁਲ ਆ ਗਿਆ, ਪੁਲ ਥੋੜਾ ਜਿਹਾ ਨੀਵਾਂ ਸੀਗਾ, ਕਿੰਨੇ ਲੋਕਾਂ ਦਾ ਸਿਰ ਵੱਜਿਆ, ਕਿੰਨੇ ਲੋਕ ਮਰ ਗਏ ਸੀ। ਕਿ ਇੰਡੀਆ ਦੇ ਵਿੱਚ ਲੋਕ ਰੇਲ ਗੱਡੀ ਦੀਆਂ ਛੱਤਾਂ ਤੇ ਹਟ ਕੇ ਜਾਂ ਰੇਲਵੇ ਨੇ ਹਟਾ ਦਿੱਤੇ? ਨਹੀਂ, ਕਦੇ ਨਹੀਂ। ਇਹ ਚੀਜ਼ਾਂ ਚੱਲਦੀਆਂ ਨੇ ਵਕਤੀ ਤੌਰ ਤੇ। ਖੈਰ, ਨੌਕਰੀਆਂ ਦਾ ਐਲਾਨ ਕੀਤਾ ਗਿਆ। ਜਿਹੜੇ ਅੰਮ੍ਰਿਤਸਰ ਦੇ ਮੇਅਰ ਆ ਕਰਮਜੀਤ ਸਿੰਘ ਰਿੰਟੂ, ਉਹਨਾਂ ਨੇ ਕਿਹਾ ਕਿ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਨੂੰ ਸਰਕਾਰੀ ਨੌਕਰੀ ਦਿੱਤੀ ਜਾਊਗੀ, ਤੇ ਇਹ ਨੌਕਰੀ ਹੈ ਜਿਹੜੀ ਉਹ ਅੰਮ੍ਰਿਤਸਰ ਨਗਰ ਨਿਗਮ ਦੇ ਵਿੱਚ ਹੀ ਦਿੱਤੀ ਜਾਊ। ਤਾਂ ਕਹਿਣ ਦਾ ਭਾਵ ਇਹ ਆ ਕਿ ਨਿਗਮ ਹੀ ਨੌਕਰੀ ਦਾ ਪ੍ਰਬੰਧ ਕਰੂਗਾ। ਮੈਨੂੰ ਜੋ ਲੱਗਦਾ ਆ ਉਹ ਇਹ ਆ ਕਿ ਪਿਛਲੇ ਦਿਨ ਹੀ ਜਿਸ ਤਰੀਕੇ ਨਾਲ ਸਿੱਧੂ ਜੋੜੇ ਤੇ ਦਬਾਅ ਬਣਿਆ, ਤਾਂ ਇਹ ਕੰਮ ਹੈ ਜਿਹੜਾ ਨੌਕਰੀਆਂ ਵਾਲਾ ਸ਼ਾਇਦ ਨਵਜੋਤ ਸਿੱਧੂ ਦੀ ਪਹਿਲ ਕਦਮੀ ਦਾ ਹੀ ਸਿੱਟਾ ਹੈ। ਤੁਹਾਨੂੰ ਯਾਦ ਹੋਣਾ ਕੱਲ ਮੋਹਕਮਪੁਰਾ ਥਾਣੇ ਦੇ ਮੂਹਰੇ ਮਜੀਠੀਆ ਤਾਂ ਕੁਛ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀ ਨਾ, ਸਾਰਿਆਂ ਨੇ ਇੱਕ ਉੱਥੇ ਮੁਜ਼ਾਹਰਾ ਵੀ ਕੀਤਾ। ਕਮਾਲ ਦੀ ਗੱਲ ਸੀ ਕਿ ਉਹਨਾਂ ਦੇ ਨਾਲ ਪੀੜਤ ਵੀ ਖੜੇ ਸੀ। ਤਾਂ ਕਿਤੇ ਨਾ ਕਿਤੇ ਸਿੱਧੂ ਜੋੜਾ ਅੰਡਰ ਪ੍ਰੈਸ਼ਰ ਹੈ ਚੀਜ਼ ਨੂੰ ਲੈ ਕੇ, ਕਿਉਂਕਿ ਇਹਨਾਂ ਨੇ DDR ਵੀ ਦਰਜ ਕਰਾਈ, ਕੱਲ ਸ਼ਿਕਾਇਤ ਵੀ ਦਰਜ ਕਰਾਈ, ਫਿਰ ਬਿਹਾਰ ਦੇ ਵਿੱਚ ਮਾਮਲਾ ਜਿਹੜਾ ਅਦਾਲਤ ਦੇ ਵਿੱਚ ਚਲੇ ਗਿਆ। ਲਗਾਤਾਰ ਕਾਂਗਰਸ ਦੇ ਵਿੱਚੋਂ ਵੀ ਅੰਦਰ ਖਾਤੇ ਪ੍ਰੈਸ਼ਰ ਆ, ਤਾਂ ਕਿਤੇ ਨਾ ਕਿਤੇ ਅੰਡਰ ਪ੍ਰੈਸ਼ਰ ਹੋਇਆ ਸਿੱਧੂ ਜੋੜਾ ਜਿਹੜਾ ਉਹ ਸ਼ਾਇਦ ਪੀੜਤਾਂ ਨੂੰ ਖੁਸ਼ ਕਰਨ ਦਾ ਯਤਨ ਕਰ ਰਿਹਾ। ਹਾਲਾਂਕਿ ਖੁਸ਼ ਨਹੀਂ ਹੋ ਸਕਦੀ ਕਿਉਂਕਿ ਉਹਨਾਂ ਦੇ ਆਪਣੇ ਪਿਆਰੇ ਚਲੇ ਗਏ, ਪਰ ਵੀ ਉਹਨਾਂ ਦੇ ਜ਼ਖਮਾਂ ਤੇ ਮਲਮ ਲਾਉਣ ਦਾ ਯਤਨ ਕਰਦੇ ਪਏ ਕਿ ਉਹਨਾਂ ਦੀ ਹਮਦਰਦੀ ਹੈ ਜਿਹੜੀ ਉਹ ਕਿਤੇ ਇਹ ਦੂਸਰੇ ਪਾਸੇ ਨਾ ਚਲੇ ਜਾਏ, ਯਾਨੀ ਅਕਾਲੀਆਂ ਦੀ ਜਿਹੜੀ ਹਮਦਰਦੀ ਆ ਉਹ ਦੂਸਰੇ ਪਾਸੇ ਨਾ ਉਹਨਾਂ ਨੂੰ ਲੈ ਜਾਵੇ ਪੀੜਤਾਂ ਨੂੰ। ਸੋ ਇਸ ਕਰਕੇ ਸ਼ਾਇਦ ਇਹ ਕੰਮ ਕੀਤਾ ਜਾ ਰਿਹਾ। ਪਰ ਇਹਦੇ ਵਿੱਚ ਠੀਕ ਆ ਕਿ ਦੇਖੋ ਪੀੜਤਾਂ ਦਾ ਵਸੇਵਾ ਹੋਣਾ ਚਾਹੀਦਾ, ਪਰ ਬਹੁਤ ਸਾਰੇ ਲੋਕ ਆ ਜਿਹੜੇ ਇਸ ਚੀਜ਼ ਦੀ ਵਿਰੋਧਤਾ ਕਰਦੇ ਪਏ ਆ
ਉਹ ਕਹਿੰਦੇ ਆ ਕਿ ਇੱਕ ਤੇ ਇਹਨਾਂ ਲੋਕਾਂ ਦੀ ਗਲਤੀ ਸੀ, ਦੂਸਰਾ ਇਹਨਾਂ ਨੂੰ ਚਲੋ ਮੁਆਵਜ਼ਾ ਮਿਲ ਗਿਆ, ਕਿਉਂਕਿ ਹੋਣੀ ਦਾ ਕੰਮ ਇਹੋ ਜਿਹਾ ਹੀ ਹੁੰਦਾ ਕਿ ਘਰ ਜਦੋਂ ਉਜੜ ਜਾਂਦੇ ਫਿਰ ਗਲਤੀਆਂ ਜਿਹੜੀਆਂ ਮਾਇਨੇ ਨਹੀਂ ਰੱਖਦੀਆਂ। ਪਰ ਉੱਤੋਂ ਸਰਕਾਰੀ ਨੌਕਰੀ ਦੇਣੀ, ਇਹ ਕਿਤੇ ਨਾ ਕਿਤੇ ਜਿਹੜੇ ਜਾਇਜ਼ ਲੋਕ ਆ, ਜਿਹੜੇ ਵਾਜਬ ਲੋਕ ਆ, ਜਿਹੜੇ ਯੋਗ ਲੋਕ ਆ ਨੌਕਰੀਆਂ ਦੇ, ਉਹਨਾਂ ਦੇ ਨਾਲ ਧੱਕਾ, ਸੋ ਵਿਰੋਧਤਾ ਵੀ ਹੋ ਰਹੀ ਹੈ ਨਾਲ ਨਾਲ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ, ਕਹਿੰਦੇ ਜਲੰਧਰ ਟਿਫਿਨ ਬੰਬ ਧਮਾਕੇ ਵਿੱਚ ਡਿੰਪੀ ਦਾ ਚੰਡੀਗੜ੍ਹ 'ਚ ਲਾਈ ਲਾਈ ਡਿਟੈਕਸ਼ਨ ਟੈਸਟ। ਦੇਖੋ, ਇਹ ਜਿਹੜਾ ਪਲਵਿੰਦਰ ਸਿੰਘ ਉਰਫ ਡਿੰਪੀ ਫੜਿਆ ਸੀਗਾ ਇਹਨਾਂ ਨੇ, ਇਹ ਫੜਿਆ ਸੀਗਾ ਬੈਂਕਾਕ ਤੋਂ, ਕਿਉਂਕਿ ਕਾਫੀ ਲੰਮੇ ਸਮੇਂ ਤੋਂ ਇਹ ਭਗੌੜਾ ਸੀਗਾ, ਯਾਨੀ ਲੋੜੀਂਦਾ ਸੀਗਾ। CBI ਵਾਲਿਆਂ ਨੇ ਇਹਦੇ ਖਿਲਾਫ ਲੁੱਕਆਊਟ ਨੋਟਿਸ ਵੀ ਜਾਰੀ ਕੀਤਾ ਸੀ, ਬਾਅਦ ਦੇ ਵਿੱਚ ਚਲੋ ਗ੍ਰਿਫਤਾਰੀ ਹੋ ਗਈ। ਹੁਣ ਇਹਦਾ ਇਹ ਲਾਈ ਡਿਟੈਕਟਰ ਟੈਸਟ ਹੈ ਜਿਹੜਾ ਉਹ ਹੋਇਆ, ਜਿਹਨੂੰ ਤੁਸੀਂ ਲਾਈ ਡਿਟੈਕਸ਼ਨ ਟੈਸਟ ਕਹਿ ਰਹੇ ਹੋ। ਤਾਂ ਇਹ ਜਿਹੜਾ ਟੈਸਟ ਹੋਇਆ ਝੂਠ ਫੜਨ ਵਾਲਾ ਕਹਿ ਲਈਏ ਆਪਾਂ, ਤਾਂ ਇਹਦੇ ਵਿੱਚੋਂ ਕੀ ਨਿਕਲਿਆ ਹਾਲੇ ਤੱਕ ਸਪਸ਼ਟ ਨਹੀਂ ਕੀਤਾ ਗਿਆ, ਪਰ ਦਾਅਵਾ ਇਹੋ ਕੀਤਾ ਗਿਆ ਸੀਗਾ ਕਿ ਜਿਹੜੇ 3 ਵੱਡੇ ਘਟਨਾਕ੍ਰਮ ਵਾਪਰੇ ਆ ਨਾਮਧਾਰੀ ਸੰਪਰਦਾਇ ਨੂੰ ਲੈ ਕੇ, ਜਿਹੜੇ ਕਿ ਟਿਫਨ ਬੰਬ ਜਿੱਦਾਂ ਤੁਸੀਂ, ਫਿਰ ਇਸ ਤੋਂ ਇਲਾਵਾ ਅਵਤਾਰ ਸਿੰਘ ਤਾਰੀ ਦਾ ਕਤਲ, ਫਿਰ ਇਸ ਤੋਂ ਇਲਾਵਾ ਮਾਤਾ ਚੰਦ ਕੌਰ ਦਾ ਕਤਲ, ਕਿ ਇਹ ਤਿੰਨੇ ਕੇਸ ਜਿਹੜੇ ਆ ਸੁਲਝ ਜਾਣਗੇ। ਹਾਲਾਂਕਿ ਸੋਮਵਾਰ ਹੀ ਇਹ ਜਿਹੜਾ ਟੈਸਟ ਆ ਹੋ ਗਿਆ ਸੀਗਾ ਝੂਠ ਫੜਨ ਵਾਲੀ ਮਸ਼ੀਨ ਦੇ ਵਿੱਚ, ਇਹ ਸਾਰਾ ਟੈਸਟ ਜਿਹੜਾ ਕਰ ਲਿਆ ਗਿਆ ਸੀਗਾ, ਪਰ ਹਾਲੇ ਤੱਕ CBI ਨੇ ਕੋਈ ਪੁਖਤਾ ਜਾਣਕਾਰੀ ਨਹੀਂ ਦਿੱਤੀ ਕਿ ਕੋਈ ਕਿਉਂ ਮਿਲਿਆ ਜਾਂ ਨਹੀਂ ਮਿਲਿਆ, ਕਿਉਂਕਿ ਦਾਅਵਾ ਜ਼ਰੂਰ ਕੀਤਾ ਜਾ ਰਿਹਾ ਸੀਗਾ। ਟਿਫਨ ਬੰਬ ਵਾਲਾ ਮਸਲਾ ਇਹ ਸੀਗਾ ਕਿ ਉੱਥੇ ਹਰੀ ਵੱਲਭ ਸੰਗੀਤ ਦਾ ਜਿਹੜਾ ਸਮਾਗਮ ਹੁੰਦਾ, ਉਹਦੇ ਵਿੱਚ ਇਹਨਾਂ ਦੀ ਸੰਪਰਦਾਇ ਦੇ ਇੱਕ ਆਗੂ ਨੇ ਆਉਣਾ ਸੀਗਾ। ਤਾਂ ਐਨ ਮੌਕੇ ਤੇ ਦੱਸਦੇ ਆ ਕਿ ਇਹ ਬੰਬ ਹੈ ਜਿਹੜਾ ਉਹਨੂੰ ਮਾਰਨ ਵਾਸਤੇ ਲਿਜਾਇਆ ਜਾ ਰਿਹਾ ਸੀਗਾ। ਇਹ ਜਲੰਧਰ ਦੇ ਬਾਹਰਲੇ ਪਾਸੇ ਫਟ ਗਿਆ ਸੀ, ਉਹਦੇ ਵਿੱਚ ਮੌਤ ਵੀ ਹੋਈ ਸੀਗੀ ਜਾਂ ਕੋਈ ਜ਼ਖਮੀ ਹੋਇਆ ਸੀਗਾ, ਮੈਨੂੰ ਪੱਕਾ ਨਹੀਂ ਪਤਾ, ਪਰ ਕੁਛ ਨਾ ਕੁਛ ਉੱਥੇ ਹੋਇਆ ਜ਼ਰੂਰ ਸੀਗਾ। ਤਾਂ ਇਹ ਦੱਸਿਆ ਜਾ ਰਿਹਾ ਕਿ ਜਿਹੜਾ ਡਿੰਪੀ ਆ ਇਹ ਉਸ ਸਾਜ਼ਿਸ਼ ਦਾ ਹਿੱਸਾ ਸੀਗਾ, ਕਿਉਂਕਿ ਇਹਨਾਂ ਨੇ ਉੱਥੇ ਇਹ ਬੰਬ ਧਮਾਕਾ ਕਰਨਾ ਸੀ, ਜਿਹਦੇ ਵਿੱਚ ਤੁਹਾਨੂੰ ਪਤਾ ਹੀ ਆ ਕਿ ਇਹਨਾਂ ਦੀ ਗੱਡੀ ਦਾ ਰੌਲਾ, ਜਿਹੜਾ ਹਰੀ ਵੱਲਭ ਸੰਗੀਤ ਸੰਮੇਲਨ ਸੀਗਾ, ਉੱਥੇ ਇਹਨਾਂ ਦੀ ਸੰਪਰਦਾਇ ਦੇ ਜਿਹੜੇ ਮੁਖੀ ਆ ਉਦੈ ਸਿੰਘ, ਉਹਨਾਂ ਨੇ ਆਉਣਾ ਸੀਗਾ। ਤਾਂ ਇਹ ਸਾਰਾ ਕੁਛ ਹੈ ਜਿਹੜਾ ਉਹਨਾਂ ਲਈ ਕੀਤਾ ਗਿਆ ਸੀਗਾ। ਫਿਰ ਦੂਸਰਾ ਜਿਹੜਾ ਮਾਮਲਾ ਸੀਗਾ ਅਵਤਾਰ ਸਿੰਘ ਤਾਰੀ ਨੂੰ, ਉਹਨੂੰ ਵੀ ਉੱਥੇ ਹੀ ਕਤਲ ਕੀਤਾ ਗਿਆ ਸੀਗਾ ਜਿੱਥੇ ਮਾਤਾ ਚੰਦ ਕੌਰ ਨੂੰ ਇਹਨਾਂ ਦੇ ਕੰਪਲੈਕਸ ਦੇ ਵਿੱਚ ਕਤਲ ਕੀਤਾ ਗਿਆ ਸੀਗਾ। ਤਾਂ ਸਾਰਾ ਕਿਤੇ ਨਾ ਕਿਤੇ ਜੁੜਦੀਆਂ ਸੀ, ਕਿਉਂਕਿ ਗੱਦੀ ਦੀ ਲੜਾਈ ਹੈ ਆਪਸ ਦੇ ਵਿੱਚ ਸੰਪਰਦਾਇਆਂ ਦੀ, ਜਿੱਦਾਂ ਕਈ ਵਾਰ ਹੋ ਜਾਂਦੀ ਹੈ ਗੱਦੀ ਤੋਂ ਲੜਾਈ ਸ਼ੁਰੂ, ਤਾਂ ਇਹਨਾਂ ਦੀ ਆਪੋ ਵਿੱਚ ਗੱਦੀ ਨੂੰ ਲੈ ਕੇ ਇਸ ਤਰ੍ਹਾਂ ਦੀ ਇੱਕ ਖਿੱਚੋਤਾਣ ਚੱਲਦੀ ਪਈ ਸੀਗੀ। ਬਹਰਹਾਲ ਇਹ ਗ੍ਰਿਫਤਾਰੀ ਤਾਂ ਬੜੀ ਅਹਿਮ ਸੀਗੀ, ਟੈਸਟ ਵੀ ਅਹਿਮ ਆ, ਪਰ ਉਹਦਾ ਨਤੀਜਾ ਕੀ ਆ ਉਹਦੇ ਬਾਰੇ ਹਾਲੇ ਸਸਪੈਂਸ ਹੀ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਰੰਗ ਕਰਕੇ ਘੋੜਾ ਵੇਚਣ ਦਾ ਦੋਸ਼ ਲੱਗਾ। ਦੇਖੋ, ਇੱਥੇ ਲੋਕ ਹਵਾ ਗੁਬਾਰਿਆਂ 'ਚ ਭਰ ਕੇ ਉਹਨੂੰ ਵੇਚ ਜਾਂਦੇ ਆ, ਹਵਾ ਨੂੰ ਵੇਚ ਕੇ ਪੈਸੇ ਵੱਟ ਲੈਂਦੇ ਆ। ਕਲਾ ਹੁੰਦੀ ਹੈ ਕਿਸੇ ਬੰਦੇ ਦੇ ਵਿੱਚ, ਇਹ ਕਲਾਕਾਰੀ ਹੋਈ ਆ। ਇਹ ਬੰਗਾ ਘੋੜਾ ਹੀਗਾ, ਉਹਨੂੰ ਰੰਗ ਕਰ ਦਿੱਤਾ, ਜਿੱਦਾਂ ਧੌਲਿਆਂ ਨੂੰ ਰੰਗ ਕਰ ਦਿੱਤਾ ਜਾਂਦਾ ਕਾਲਾ, ਤੇ ਮੁੰਡੇ ਖੁੰਡੇ ਹੀ ਬਣ ਜਾਂਦੇ ਆ ਬਜ਼ੁਰਗ ਵੀ ਕਈ ਵਾਰ, ਜਾਂ ਮੁੰਡੇ ਖੁੰਡੇ ਨਹੀਂ ਵੀ ਬਣਦੇ ਪਰ ਮੁੰਡਾ ਖੁੰਡਾ ਬਣਨ ਦਾ ਭਰਮ ਪਾ ਲੈਂਦੇ ਆ ਤੇ ਚਲੋ ਕੋਈ ਗੱਲ ਨਹੀਂ, ਵਾਲ ਤੇ ਕਾਲੇ ਕਰਦੇ ਆ। ਇਸੇ ਤਰ੍ਹਾਂ ਇਹਨਾਂ ਨੇ ਬੰਗਾ ਘੋੜਾ ਕਾਲਾ ਕਰਕੇ ਵੇਚ ਦਿੱਤਾ। ਕੁਛ ਇਸ ਤਰ੍ਹਾਂ ਦੇ ਪਹਿਲਾਂ ਵੀ ਮਾਮਲੇ ਤਾਂ ਸਾਹਮਣੇ ਆਏ ਪੰਜਾਬ ਦੇ ਵਿੱਚ, ਪਰ ਇਹ ਅਲੋਕਾਰ ਮਾਮਲਾ ਇਸ ਕਰਕੇ ਵੀ ਆ ਕਿਉਂਕਿ ਜਿਹੜਾ ਖਰੀਦਦਾਰ ਸੀਗਾ ਉਹ ਮੋਰੇ ਉਹ ਵਕੀਲ ਸੀਗਾ, ਤਾਂ ਵਕੀਲ ਨੂੰ ਹੀ ਇਹਨਾਂ ਨੇ ਚੇਪੀ ਲਾ ਦਿੱਤੀ। ਤੇ ਉਹਨੇ ਜਦੋਂ ਘੋੜਾ ਖੜਿਆ 17.5 ਲੱਖ ਰੁਪਈਆ ਪੇ ਕੀਤਾ। ਉਸ ਤੋਂ ਬਾਅਦ ਜਦੋਂ ਘੋੜੇ ਨੂੰ ਉਹਨੇ ਸ਼ੌਂਕ ਨਾਲ ਧਲਾਉਣਾ ਸ਼ੁਰੂ ਕੀਤਾ, ਜਿੱਦਾਂ ਜਿੱਦਾਂ ਪਾਣੀ ਪਾਉਂਦਾ ਸੀ ਘੋੜਾ ਅੰਦਰੋਂ ਬਖੜਵਾ ਜਾਂ ਨਿਕਲੀ ਆਉਂਦਾ ਸੀ। ਉਹ ਕਹਿੰਦਾ ਕਿ ਇਸ ਤੋਂ ਪਹਿਲਾਂ ਕਿ ਇਹ ਟੱਟੂ ਜਾਂ ਖੱਚਰ ਨਿਕਲੇ, ਆਪਾਂ ਪੁਲਿਸ ਕੋਲ ਚੱਲੀਏ ਕਿ ਇਹ ਤਾਂ ਆਪਣੇ ਨਾਲ ਵਾੜਾ ਹੋ ਗਿਆ, ਧਾਂਦਲੀ ਹੋ ਗਈ ਆ, ਧੋਖੇਬਾਜ਼ੀ ਹੋ ਗਈ ਆ। ਸੋ ਹੁਣ ਮਾਮਲਾ ਦਰਜ ਕਰ ਲਿਆ, ਪੁਲਿਸ ਕਹਿੰਦੀ ਆ ਕਿ ਇਹਨਾਂ ਤੋਂ ਪੁੱਛਗਿੱਛ ਕੀਤੀ ਜਾਊਗੀ। ਪਰ ਉਹਦਾ ਇਹ ਪਹਿਲਾ ਮਾਮਲਾ ਨਹੀਂ, ਇੱਥੇ ਪਟਿਆਲੇ ਦੇ ਵਿੱਚ ਇੱਕ ਵਾਰੀ ਇੱਕ ਦੇ ਘਰੋਂ ਮੱਝ ਚੋਰੀ ਹੋ ਗਈ ਤੇ ਉਹਦਾ ਮੱਥਾ ਜਿਹੜਾ ਸੀਗਾ ਉਹ ਜਿੱਦਾਂ ਮੱਝਾਂ ਦਾ ਹੁੰਦਾ ਨੀਗਾ, ਚਿੱਟਾ ਮੱਥਾ ਹੁੰਦਾ ਕਈਆਂ ਦਾ ਪੂਰਾ ਜਿਹਾ, ਤੇ ਉਹ ਏਦਾਂ ਸੀਗਾ। ਤੇ ਉਹ ਇੱਕ ਮੱਝ ਜਿਹੜੀ ਆ ਉਹ ਅਕਾਲੀ ਦਲ ਦੀ ਇੱਕ ਇਸਤਰੀ ਆਗੂ ਸੀਗੀ, ਉਹਦੇ ਘਰੋਂ ਫੜੀ ਗਈ। ਤੇ ਉਹਨੇ ਡਾਈ ਕੀਤੀ ਸੀਗੀ ਤੇ ਹੁਣ ਉਹ ਡਾਈ ਤੇ ਚਲੋ 1-2 ਦਿਨ ਮੱਥਾ ਤੇ ਕਾਲਾ ਕਰ ਲਿਆ, 1-2 ਦਿਨ 4 ਦਿਨ ਰਹਿਣੀ ਸੀ, ਉਹ ਥੱਲੇ ਫੇਰ ਵਾਲ ਉੱਤੇ ਆ ਗਈ। ਤੇ ਉਹ
ਉਹ ਉਦਾਂ ਦੀ ਜਿਵੇਂ ਕਰਨ ਦਾੜੀ ਨਹੀਂ ਹੁੰਦੀ ਕਈ ਵਾਰੀ ਬੰਦਿਆਂ ਦੀ, ਏਦਾਂ ਮੱਥਾ ਹੋਇਆ ਪਿਆ। ਉਹ ਜਾ ਕੇ ਮੱਝ ਉਹਨਾਂ ਨੇ ਕਿੱਲੇ ਤੋਂ ਖਲਾਈ ਸੀ। ਇਸ ਤਰ੍ਹਾਂ ਅੱਗੇ ਵੀ ਹੋਇਆ, ਏਦਾਂ ਦੀਆਂ ਘਟਨਾਵਾਂ ਵਾਪਰਦੀਆਂ। ਪਰ ਵਕੀਲ ਤੇ ਵੀ ਸਵਾਲ ਉੱਠਦੇ ਆ ਕਿ ਇੰਨੀ ਵੱਡੀ ਰਕਮ ਹੈ ਜਿਹੜੀ ਉਹ ਘੋੜੇ ਤੇ ਲਾਈ ਤੇ ਉਹਨਾਂ ਨੇ ਚੰਗੀ ਤਰ੍ਹਾਂ ਵੇਖਿਆ ਵੀ ਨਹੀਂ। ਤਾਂ ਕੱਲ ਨੂੰ ਇਹ ਨਾ ਹੋਵੇ ਕਿ ਇਹੋ ਜਿਹੇ ਮਾਮਲੇ ਦੇ ਵਿੱਚ ਚਲੋ ਹੁਣ ਤੇ ਘੋੜੇ ਵੱਟੇ ਘੋੜਾ ਆਇਆ, ਚਾਹੇ ਬੱਗੇ ਵੱਟੇ ਕਾਲਾ ਰੰਗ ਕਰਕੇ ਦੇ ਦਿੱਤਾ ਉਹਨਾਂ ਨੇ, ਕਿਤੇ ਇਹੋ ਜਿਹੇ ਮਾਮਲੇ ਦੇ ਵਿੱਚ ਇਹ ਤਾਂ ਨਹੀਂ ਕਿ ਗਧੇ ਖੋਤੇ ਨੂੰ ਰੰਗ ਕਰਕੇ ਫੜਾ ਦੇਣ ਕੰਮ। ਥੋੜਾ ਜਿਹਾ ਸੋਚ ਸਮਝ ਕੇ ਚੱਲਣਾ ਚਾਹੀਦਾ। ਜੀ ਜੀ। ਅਗਲੀ ਗੱਲ ਕਰਦੇ, ਕਹਿੰਦੇ ਹਿਸਟਰੀ ਦੀ, ਇਤਿਹਾਸ ਦੀ ਕਿਤਾਬ ਦੇ ਵਿੱਚ ਤੇ ਫੇਰ ਪਿਆ ਰੌਲਾ। ਇਹ ਹਿਸਟਰੀ ਦੀ ਕਿਤਾਬ ਦਾ ਰੌਲਾ ਮੁੱਕਦਾ ਹੀ ਨਹੀਂ ਹੈ। ਵੈਸੇ ਤੇ ਇਹਨਾਂ ਨੇ ਦਾਅਵਾ ਕੀਤਾ ਸੀਗਾ ਕਿ ਸਾਡੀ ਜਿਹੜੀ ਸੋਧੀ ਹੋਈ ਕਿਤਾਬ ਆ ਉਹਦੇ ਵਿੱਚ ਕੁਛ ਵੀ ਗਲਤ ਨਹੀਂ। ਪਰ ਜਦੋਂ ਕੈਪਟਨ ਅਮਰਿੰਦਰ ਸਿੰਘ ਨੇ ਆਪਣੀ ਕਮੇਟੀ ਬਿਠਾ ਲਈ ਸੀ, ਤੁਹਾਨੂੰ ਯਾਦ ਹੋਣਾ +1 +2 ਦੀ ਹਿਸਟਰੀ ਦੀ ਕਿਤਾਬ ਦਾ ਜਦੋਂ ਰੌਲਾ ਪਿਆ ਸੀ, ਤਾਂ ਇਹਨਾਂ ਦੀ ਆਪਣੀ ਹੀ ਕਮੇਟੀ ਦੀ, ਜਿਹੜੀ ਇਹਨਾਂ ਦੀ ਆਪਣੀ ਬਿਠਾ ਲਈ ਹੋਈ ਕਮੇਟੀ ਸੀ, ਉਹਨੇ ਕਿਹਾ ਸੀਗਾ ਕਿ ਸਾਰਾ ਕੁਛ ਹੀ ਗਲਤ ਆ। ਤਾਂ ਫਿਰ ਬਾਅਦ ਦੇ ਵਿੱਚ ਇਹਨਾਂ ਨੇ ਕਿਹਾ ਕਿ ਨਵੇਂ ਸਿਰੇ ਤੋਂ ਅਸੀਂ ਪੁਸਤਕ ਹੈ ਜਿਹੜੀ ਉਹਦੀ ਛਪਾਈ ਕਰਾਂਗੇ। ਉਹਦੇ ਤੇ ਵੀ ਹੱਥ ਖੜੇ ਹੋ ਗਏ ਆ, ਕਿਉਂਕਿ ਜਿਹੜੀ ਸ਼੍ਰੋਮਣੀ ਕਮੇਟੀ ਆ, ਉਹਨਾਂ ਦੇ ਜਿਹੜੇ 2 ਬੰਦੇ ਸੀ ਪੈਨਲ ਦੇ ਵਿੱਚੋਂ, ਉਹਨਾਂ ਨੇ ਵਾਪਸ ਬੁਲਾ ਲਏ। ਕਹਿੰਦੇ ਕਿ ਹਟਦੇ ਹੀ ਨਹੀਂ ਕਿ ਆਪਣੀਆਂ ਗਲਤੀਆਂ ਜਿਹੜੀਆਂ ਇਹ ਖਤਮ ਹੀ ਨਹੀਂ ਕਰਦੇ, ਗਲਤੀ ਤੇ ਗਲਤੀ, ਗਲਤੀ ਤੇ ਗਲਤੀ, ਤੇ ਅਸੀਂ ਕੀ ਕਰੀਏ। ਤੇ ਜਿਹੜੇ ਗੋਗੋਵਾਲੀ ਸਾਹਿਬ ਆ, ਕਾਫੀ ਵੱਡੇ ਵਿਦਵਾਨ ਆ, ਉਹ ਵੀ ਇਸ ਚੀਜ਼ ਨੂੰ ਲੈ ਕੇ ਆਲੋਚਨਾ ਕਰ ਚੁੱਕੇ ਆ, ਕਿਉਂਕਿ ਉਹ ਵੀ ਸ਼ਾਇਦ ਇਸ ਪੈਨਲ ਦਾ ਜਾਂ ਕਮੇਟੀ ਦਾ ਹਿੱਸਾ ਸਨ। ਤਾਂ ਹੁਣ ਇਹਦੇ ਵਿੱਚ ਇੱਕ ਵੱਡਾ ਵਿਵਾਦ ਇਹ ਨਿਕਲ ਕੇ ਆ ਰਿਹਾ। ਅਕਾਲੀਆਂ ਨੇ ਕਾਫੀ ਵੱਡੇ ਪੱਧਰ ਤੇ ਵਿਰੋਧਤਾ ਕੀਤੀ ਹੈ ਇਸ ਮਾਮਲੇ ਦੇ ਮੁਤਲਕ। ਹਾਲਾਂਕਿ ਅਕਾਲੀਆਂ ਦੀ ਕਈ ਮਾਮਲਿਆਂ 'ਚ ਭੰਡੀ ਇੰਨੀ ਹੋ ਜਾਂਦੀ ਆ ਕਿ ਜੇ ਉਹ ਦੂਸਰੇ ਮੁੱਦਿਆਂ ਦੀ ਗੱਲ ਚੁੱਕਦੇ ਵੀ ਆ ਤੇ ਉਹ ਦੱਬੀ ਜਾਂਦੀ ਆਵਾਜ਼। ਉਹ ਕਈ ਵਾਰ ਜਦੋਂ ਬਹੁਤ ਸਾਰੇ ਨਗਾਰੇ ਵੱਜਦੇ ਹੋਣ ਨਾ, ਤੇ ਤੂਤਨੀ ਦੀ ਆਵਾਜ਼ ਜਿਹੜੀ ਆ ਵਿੱਚ ਦੱਬੀ ਜਾਂਦੀ। ਤੇ ਵਿਰੋਧ ਅਸਲ ਮੁੱਦੇ ਦਾ ਵੀ ਕਰਨ ਤੇ ਉਹ ਵਿਰੋਧ ਜਿਹੜਾ ਉਹ ਫਿਰ ਲੋਕਾਂ ਦੇ ਮਨਾਂ ਤੇ ਨਹੀਂ ਚੜਦਾ। ਉਹਦਾ ਵਿਰੋਧ ਇਹਨਾਂ ਦਾ ਮਾੜਾ ਨਹੀਂ। ਇਸ ਗੱਲੋਂ ਇਹਨਾਂ ਨੇ ਇੱਕ ਨੁਕਤਾ ਚੁੱਕਿਆ, ਉਹਦੇ ਵਿੱਚ ਕਿਤਾਬ 'ਚ ਜਿਹੜਾ ਦਰਜ ਆ, ਉਸ ਨੁਕਤੇ ਦੇ ਮੁਤਾਬਕ ਉਹ ਕਹਿੰਦੇ ਆ ਕਿ ਇਸ ਕਿਤਾਬ ਦੇ ਵਿੱਚ ਇੱਕ ਚੀਜ਼ ਦਰਜ ਆ, ਇੱਕ ਚੀਜ਼ ਜਿਹੜੀ ਦਰਜ ਆ ਉਹਦੇ 'ਚ ਇਹ ਲਿਖਿਆ, ਇਹ ਅੰਕਿਤ ਆ ਕਿ ਗੁਰੂ ਸਾਹਿਬਾਨ ਨੇ ਭੀਮ ਚੰਦ ਤੋਂ ਨਾਰਾਜ਼ ਹੋ ਕੇ ਆਲੀਸ਼ਾਨ ਨਾਂ ਦਾ ਇੱਕ ਪਿੰਡ ਹੈ ਜਿਹੜਾ ਉਹ ਲੁੱਟ ਲਿਆ ਸੀ। ਤਾਂ ਕਹਿੰਦੇ ਕਿ ਇਹ ਸਿੱਧੇ ਤੌਰ ਤੇ ਇਤਿਹਾਸ ਨਾਲ ਤੋੜ ਮਰੋੜ ਹੀ ਨਹੀਂ, ਗੁਰੂ ਸਾਹਿਬਾਨ ਦੀ ਜਿਹੜੀ ਸ਼ਖਸੀਅਤ ਆ ਉਹਦੇ ਨਾਲ ਵੀ ਕਿਤੇ ਨਾ ਕਿਤੇ ਖਿਲਵਾੜ ਕੀਤਾ ਜਾਏ। ਤਾਂ ਇਹ ਚੀਜ਼ ਜਿਹੜੀ ਆ ਇਹ ਵੈਸੇ ਵਾਕਈ ਮਾੜੀ ਹੈ ਜੇ ਏਦਾਂ ਹੈ ਤਾਂ ਜਿੱਦਾਂ ਅਕਾਲੀ ਦਲ ਕਲੇਮ ਕਰਦਾ ਪਿਆ। ਪਰ ਦੇਖੋ ਇਹ ਚੀਜ਼ਾਂ ਜਿਹੜੀਆਂ ਨੇ ਇਹ ਤੇ ਛੱਡੋ, ਚਲੋ ਇਹ ਕਿਤਾਬਾਂ ਦਾ ਤੇ ਰੌਲਾ ਪੈਂਦਾ ਹੀ ਆ। ਮਹਾਨ ਕੋਸ਼ ਦੀ ਛਪਾਈ ਕਰਵਾਈ ਸੀਗੀ ਨਾ, ਉਹਦਾ ਯੂਨੀਵਰਸਿਟੀ ਦਾ ਬਕਾਇਦਾ ਇੱਕ ਪੈਨਲ ਬੈਠਾ ਸੀਗਾ, ਬਕਾਇਦਾ ਗ੍ਰਾਂਟ ਜਾਰੀ ਕੀਤੀ ਸੀ ਕੈਪਟਨ ਨੇ ਪਿਛਲੀ ਜਿਹੜੀ ਟਰਮ ਸੀ ਉਹਦੇ ਵਿੱਚ। ਤੇ ਹੁਣ ਹੋਇਆ ਕੀ ਆ, ਤੁਸੀਂ ਉਹ ਸਾਖੀ ਸੁਣੀ ਹੋਣੀ ਆ ਕਿ ਜਦੋਂ ਗੁਰੂ ਸਾਹਿਬ ਕਿਲ੍ਹਾ ਛੱਡ ਕੇ ਆਏ ਸੀਗੇ ਤੇ ਜਗਰਾਉਂ ਦੇ ਨੇੜੇ ਜਿਹੜਾ ਰਾਏਕੋਟ ਆ, ਉੱਥੋਂ ਦਾ ਜਿਹੜਾ ਨਵਾਬ ਸੀਗਾ ਰਾਏ ਕੱਲਾ, ਉਹਨੇ ਉਹਨਾਂ ਦੀ ਬੜੀ ਖਿਦਮਤ ਕੀਤੀ ਸੀ, ਨੂਰਾ ਮਾਹੀ ਵਾਲੀ। ਉਹ ਸਾਖੀ ਸਾਰੀ ਆਪਾਂ ਸੁਣੀ ਆ ਬਚਪਨ ਤੋਂ ਲੈ ਕੇ। ਤਾਂ ਉਦੋਂ ਗੁਰੂ ਸਾਹਿਬਾਨ ਨੇ ਉਹਨਾਂ ਦੀ ਖਿਦਮਤ ਤੋਂ ਖੁਸ਼ ਹੋ ਕੇ 10ਵੇਂ ਪਾਤਸ਼ਾਹ ਨੇ ਗੰਗਾ ਸਾਗਰ ਭੇਟ ਕੀਤਾ। ਤਾਂ ਜਿਹੜਾ ਮਹਾਨ ਕੋਸ਼ ਦਾ ਉਲੱਥਾ ਹੋਇਆ ਦੂਸਰੀਆਂ ਭਾਸ਼ਾਵਾਂ ਦੇ ਵਿੱਚ, ਉਹਦੇ 'ਚ ਗੰਗਾ ਸਾਗਰ ਨੂੰ ਜੱਗ ਲਿਖਿਆ। ਹੁਣ ਜਿਹੜੇ ਪੈਨਲ ਨੂੰ ਇਹੋ ਹੀ ਨਹੀਂ ਪਤਾ ਕਿ ਗੰਗਾ ਸਾਗਰ ਤੇ ਜੱਗ ਦੇ ਵਿੱਚ ਫਰਕ ਕੀ ਹੁੰਦਾ, ਉਹ ਕਰੂਗਾ ਕੀ। ਪਾਕਿਸਤਾਨ ਦੇ ਵਿੱਚ ਬੈਠੇ ਆ ਉਹ ਰਾਏ ਕੱਲਾ ਜੀ ਦੇ ਵੰਸ਼ਜ, ਉਹਨਾਂ ਨੇ ਉੱਥੋਂ ਇਤਰਾਜ਼ ਭੇਜਿਆ ਕਿ ਇਸ ਚੀਜ਼ ਨੂੰ ਦਰੁਸਤ ਕਰੋ ਭਾਈ, ਇਹ ਬਹੁਤ ਵੱਡੀ ਗਲਤੀ ਆ ਜੀ। ਸੋ ਇਹ ਇਸ ਤਰ੍ਹਾਂ ਦੀਆਂ ਗਲਤੀਆਂ ਕਰਦੇ ਆ। ਔਰ ਜਿਹੜਾ ਸਿੱਖਿਆ ਬੋਰਡ ਦਾ ਚੇਅਰਮੈਨ ਆ, ਉਹਦੇ ਤੇ ਸ਼ਰੇਆਮ ਦੋਸ਼ ਲੱਗਾ ਸੀਗਾ ਕਿ ਉਹਨੂੰ ਰਾਜਸਥਾਨ ਚੋਂ ਲਿਆਂਦਾ ਇਹਨਾਂ ਨੇ। ਹਾਲਾਂਕਿ ਉਹਨੇ ਸਫਾਈ ਦਿੱਤੀ ਸੀਗੀ ਕਿ ਮੈਂ ਇੱਥੋਂ ਦਾ ਜੰਮ ਲਿਆ, ਪਰ ਉਹਦੇ ਤੇ ਉਹਦੀ ਨਿਯੁਕਤੀ ਵੇਲੇ ਦੋਸ਼ ਲੱਗਾ ਸੀਗਾ ਕਿ ਉਹਦਾ ਕਿਤੇ ਨਾ ਕਿਤੇ ਝੁਕਾਅ ਜਿਹੜਾ ਉਹ ਸੰਦ ਬਣ ਗਿਆ। ਤਾਂ ਇਹ ਸ਼ਰਾਰਤ ਵੀ ਹੋ ਸਕਦੀ, ਸਾਜ਼ਿਸ਼ ਵੀ ਹੋ ਸਕਦੀ। ਮੈਂ ਨਹੀਂ ਕਹਿੰਦਾ ਕਿ ਕੁਛ ਇਸ ਤਰ੍ਹਾਂ ਜਾਣਬੁੱਝ ਕੇ ਕੀਤਾ ਜਾ ਰਿਹਾ, ਪਰ ਵਾਰ-ਵਾਰ ਇਹਨਾਂ ਚੀਜ਼ਾਂ ਨੂੰ ਦੁਹਰਾਇਆ ਜਾ ਰਿਹਾ। ਵਾਰ-ਵਾਰ ਸਿੱਖ ਇਤਿਹਾਸ ਦੇ ਨਾਲ ਜਿਸ ਤਰੀਕੇ ਨਾਲ ਛੇੜਛਾੜ ਕੀਤੀ ਜਾ ਰਹੀ ਹੈ, ਉਹਦੇ ਤੋਂ ਜਿਹੜਾ ਲੋਕਾਂ ਦਾ ਸ਼ੱਕ ਜਤਾਇਆ ਜਾਂਦਾ ਸੀਗਾ ਉਹ ਫਿਰ ਨੈਗੇਟਿਵ ਨਹੀਂ ਕੀਤਾ ਜਾ ਸਕਦਾ, ਰੱਦ ਨਹੀਂ ਕੀਤਾ ਜਾ ਸਕਦਾ। ਕਿਤੇ ਨਾ ਕਿਤੇ ਉਹਦੇ 'ਚ ਵਜਨ ਜਾਪਦਾ। ਜੀ ਜੀ। ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ, ਤੁਸੀਂ ਇਹਨਾਂ ਖਬਰਾਂ ਬਾਰੇ ਸਾਨੂੰ ਜਾਣਕਾਰੀਆਂ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ।
ਜੀ ਤੇ ਸੋਚਿਓ ਅੱਜ ਦਾ ਇਹ ਪ੍ਰੋਗਰਾਮ ਉਹ ਵੀ ਜਿਹੜਾ ਸਮਾਪਤੀ ਵੱਲ ਆ ਤੇ ਜਾਣ ਤੋਂ ਪਹਿਲਾਂ ਦੱਸ ਦਈਏ ਵੀ ਪੰਜਾਬੀ ਰੇਡੀਓ USA ਜਿਹੜੇ ਯੂਬਾ ਸਿਟੀ ਦੇ ਨਗਰ ਕੀਰਤਨ ਦੇ ਉੱਤੇ ਆਪਣੇ ਬੂਥ ਦੇ ਵਿੱਚ ਅਵੇਲੇਬਲ ਹੋਣਗੇ ਹਰ ਵਾਰ ਦੀ ਤਰ੍ਹਾਂ ਉਸੇ ਹੀ ਥਾਂ ਦੇ ਉੱਤੇ ਜਿਹੜਾ ਉਹ ਬੂਥ ਹੋਵੇਗਾ ਤੇ ਉੱਥੋਂ ਤੁਸੀਂ ਪੰਜਾਬੀ ਰੇਡੀਓ USA ਦੇ ਇੰਟਰਨੈਟ ਰੇਡੀਓ ਸੈੱਟ ਵੀ ਲੈ ਕੇ ਜਾ ਸਕਦੇ ਹੋ। ਕਾਫੀ ਦੂਰੋਂ ਨੇੜਿਓਂ ਜਿਹੜੀਆਂ ਸੰਗਤਾਂ ਆ ਉੱਥੇ ਪਹੁੰਚਦੀਆਂ ਨੇ ਤੇ ਜਿਹੜੀ ਜਗ੍ਹਾ ਦੇ ਉੱਤੇ ਟਰਸਟੀਅਲ ਸਟੇਸ਼ਨਾਂ ਦੀ ਕਵਰੇਜ ਨਹੀਂ ਹੈਗੇ ਤੁਸੀਂ ਵਾਈਫਾਈ ਵਾਲੇ ਇੰਟਰਨੈਟ ਰੇਡੀਓ ਸੈੱਟ ਆ ਉਹ ਤੁਸੀਂ ਉੱਥੋਂ ਬਾਏ ਕਰ ਸਕਦੇ ਹੋ। ਬੜੀ ਵਾਜਿਬ ਕੀਮਤਾਂ ਦੇ ਉੱਤੇ ਹੈਗੇ। ਆਪਣਾ ਜਿਹੜਾ ਰੇਡੀਓ ਬੁੱਕ ਕਰਾਉਣ ਦੇ ਲਈ ਤੁਸੀਂ ਕਾਲ ਕਰ ਸਕਦੇ ਹੋ 408-272 ਜਿਹੜਾ 5200 ਦੇ ਉੱਤੇ 4082725200। ਪਿਛਲੀ ਵਾਰੀ ਫਿਰ ਖ਼ਤਮ ਹੋ ਗਏ ਸੀਗੇ ਸੋ ਬਹੁਤ ਸਾਰੇ ਲੋਕਾਂ ਨੂੰ ਫਿਰ ਮੁੜ ਕੇ ਜਾਣਾ ਪਿਆ। ਸੋ ਜੇ ਸਾਨੂੰ ਪਹਿਲੋਂ ਪਤਾ ਹੋਵੇ ਵੀ ਕਿੰਨੇ ਕੁ ਲੈ ਕੇ ਆਉਣੇ ਆ ਸੋ ਪਲੀਜ਼ ਕਾਲ ਕਰਕੇ ਜਿਹੜੇ ਆ ਉਹ ਤੁਸੀਂ ਦੱਸੋ। ਕਈ ਤੁਹਾਡੇ ਜਿਹੜੇ ਦੋਸਤ ਮਿੱਤਰ ਰਿਸ਼ਤੇਦਾਰਾਂ ਨੇ ਦੂਰੋਂ ਨੇੜਿਓਂ ਆਉਣਾ ਹੁੰਦਾ ਆ ਅਤੇ ਉਹ ਉਹਨਾਂ ਦੇ ਕੋਲ ਇੱਕ ਮੌਕਾ ਹੁੰਦਾ ਆ ਡਿਸਕਾਊਂਟਡ ਪ੍ਰਾਈਸ ਦੇ ਉੱਤੇ ਜਿਹੜਾ ਉਸ ਟਾਈਮ ਦੇ ਉੱਤੇ ਖਰੀਦਣ ਦਾ। ਸੋ ਪਲੀਜ਼ ਤੁਸੀਂ ਜਿਹੜਾ ਕਾਲ ਕਰਕੇ ਆਪਣੇ ਜਿਹੜੇ ਰੇਡੀਓ ਸੈੱਟ ਆ ਉਹ ਇੰਟਰਨੈਟ ਰੇਡੀਓ ਸੈੱਟ ਤੁਸੀਂ ਬੁੱਕ ਕਰਵਾ ਸਕਦੇ ਹੋ। ਵਾਈਫਾਈ ਦੇ ਨਾਲ ਚੱਲਦੇ ਨੇ ਵਿਸ਼ਵ ਦੇ ਕਿਸੇ ਵੀ ਹਿੱਸੇ ਦੇ ਵਿੱਚ ਜਿੱਥੇ ਵੀ ਤੁਸੀਂ ਇੰਟਰਨੈਟ ਦੀ ਵਾਈਫਾਈ ਦੀ ਸੁਵਿਧਾ ਹੋਵੇ ਉਹਨਾਂ ਨਾਲ ਕਨੈਕਟ ਕਰਕੇ ਤੁਸੀਂ ਇਸ ਨੂੰ ਸੁਣ ਸਕਦੇ ਹੋ, ਇਸ ਨੂੰ ਤੁਸੀਂ ਚਲਾ ਸਕਦੇ ਹੋ। ਅਤੇ ਹੁਣ ਇਜਾਜ਼ਤ ਦਿੰਦੇ ਹਾਂ। ਮੇਰੇ ਵੱਲੋਂ ਵੀ ਪਿਆਰ ਭਰੀ ਨਿੱਘੀ ਸਤਿ ਸ਼੍ਰੀ ਅਕਾਲ ਜੀ। ਤੁਸੀਂ ਸੁਣ ਰਹੇ ਹੋ KOBO ਯੂਬਾ ਸਿਟੀ 1450 AM, KIID Sacramento 1470 AM, KWRU Fresno 1300 AM, KLHC